ਹਾਮਦ ਮੀਰ ਨੇ ਪਾਕਿਸਤਾਨ ਦੇ ਸਿਕਿਉਰਿਟੀ ਅਦਾਰਿਆਂ ਦੇ ਖਿਲਾਫ ਜ਼ੁਬਾਨ ਚਲਾਈ ਤੇ ਭਾਰਤੀ ਗੋਦੀ ਮੀਡੀਆ ਵੀ ਇੰਜ ਚੀਕਾਂ ਮਾਰਨ ਲੱਗ ਪਿਆ ਜਿਵੇਂ ਹਾਮਦ ਮੀਰ ਉਹਨਾਂ ਦੀ ਫੁੱਫੀ ਦਾ ਪੁੱਤਰ है। हामिद मीर से जुड़ी इस वक्त की बड़ी खबर, हामिद मीर को जियो न्यूज से निकाल दिया गया है। ये इस वक्त की बहुत बड़ी अपडेट, जिस खबर का हम जिक्र कर रहे थे और ऐसी आशंका थी कि ये फैसला भी लिया जा सकता है। हामिद मीर की, जिसमें वो जनरल रानियों का जिक्र करते हुए नजर आ रहे हैं। आप तो बखूबी समझते हैं कि किस तरफ इशारा था उनका। ये कौन है जनरल रानियां? ਅਸੀਂ ਹਾਮਦ ਮੀਰ ਵਾਲੇ ਮਾਮਲੇ ਤੇ ਪਾਕਿਸਤਾਨੀ ਆਵਾਮ ਨੂੰ ਪੁੱਛਿਆ ਤੇ ਆਵਾਮ ਨੇ ਆਪਣੇ ਕੌਮੀ ਅਦਾਰਿਆਂ ਦੇ ਖਿਲਾਫ ਜ਼ੁਬਾਨ ਚਲਾਉਣ ਵਾਲੇ ਹਾਮਦ ਮੀਰ ਦੀ ਮੰਜੀ ਠੋਕ ਕੇ ਰੱਖ ਦਿੱਤੀ। ਹੁਣ ਗੋਦੀ ਮੀਡੀਆ ਵੀ ਸੁਣ ਲਵੇ ਕਿ ਪਾਕਿਸਤਾਨੀ ਆਵਾਮ ਭਾਰਤੀਆਂ ਦੇ ਚਹੀਤੇ ਹਾਮਦ ਮੀਰ ਬਾਰੇ ਕੀ ਆਖ ਰਹੀ ਹੈ। ਕਿ ਹਾਮਦ ਮੀਰ ਸਾਹਿਬ ਜਿਹੜੇ ਆ ਕੋਈ ਮੁਲਕ ਦੇ ਠੇਕੇਦਾਰ ਨਹੀਂ ਹੈ, ਉਹਨਾਂ ਦਾ ਇਹ ਤੁੱਕ ਨਹੀਂ ਬਣਦਾ ਕਿ ਉਹ ਡਾਇਰੈਕਟ ਕੌਮੀ ਅਦਾਰਿਆਂ ਨੂੰ ਮੁਖਾਤਬ ਕਰਨ, ਸਾਡੇ ਜਿਹੜੇ ਜਨਰਲ ਆ ਕਰਨਲ ਆ ਇਹਨਾਂ ਨੂੰ ਮੁਖਾਤਬ ਕਰਨ। ਛੋਟੇ ਮਸਲੇ ਆ ਛੋਟੇ ਲੈਵਲ ਤੇ ਹੱਲ ਹੋ ਜਾਣ, ਅੱਛੇ ਤਰੀਕੇ ਨਾਲ ਕੰਪਰੋਮਾਈਜ਼ਿੰਗ ਤਰੀਕੇ ਨਾਲ ਹੱਲ ਹੋ ਜਾਣ ਤੇ ਬਿਹਤਰ ਆ। ਤੇ ਇਹ ਕੋਈ ਅੱਛੀ ਗੱਲ ਨਹੀਂ ਹੈ। ਫੌਜ ਆ ਤੇ ਅਸੀਂ ਆ, ਇਸ ਤੋਂ ਅੱਗੇ ਸਾਡੀ ਕੋਈ ਗੱਲ ਨਹੀਂ ਹੈ। ਇੱਥੇ ਸਾਰੀਆਂ ਗੱਲਾਂ ਖਤਮ ਹੋ ਜਾਂਦੀਆਂ ਤੇ ਹਾਮਦ ਮੀਰ ਸਾਹਿਬ ਤੁਸੀਂ ਬੰਦੇ ਦੇ ਪੁੱਤਰ ਬਣ ਕੇ ਬਹਿ ਜਾਓ। ਮੇਰਾ ਮੁੱਦਾ ਇਹ ਵੇ ਕਿ ਉਹਨਾਂ ਚੀਜ਼ਾਂ ਨੂੰ ਸਰ ਐਜ਼ ਅ ਨੇਸ਼ਨ ਸਾਨੂੰ ਕੇਅਰ ਕਰਨੀ ਚਾਹੀਦੀ ਹੈ। ਅਸੀਂ ਆਪਣੀ ਕੌਮੀ ਅਦਾਰਿਆਂ ਦੇ ਜਿਹੜਾ ਇੱਜ਼ਤ ਤੇ ਵਕਾਰ ਹੈ ਉਹਨੂੰ ਬਹਾਲ ਰੱਖੀਏ। ਅਗਰ ਕੋਈ ਐਂ ਦੀ ਗੱਲ ਹੈ ਵੀ ਤੁਹਾਨੂੰ ਲੀਕ ਆਊਟ ਨਾ ਹੋ, ਉਹ ਹੁੰਦਾ ਹੈ ਹਰ ਜਗ੍ਹਾ ਤੇ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ, ਲੇਕਿਨ ਅਸੀਂ ਆਪਣੇ ਕੌਮੀ ਅਦਾਰਿਆਂ ਦੀ ਇੱਜ਼ਤ ਤੇ ਵਕਾਰ ਬਹਾਲ ਰੱਖਣਾ ਸਾਡਾ ਹੀ ਕੰਮ ਹੈ। और सर जी सारी रेटिंग की वजह ही जे, रेटिंग की वजह जे, होर कोई वजह नहीं है। तुसी माशाअल्लाह सुभाने रहे हो, कोई ऐसी गल नहीं, सिर्फ अपनी रेटिंग ਨੂੰ अपनी प्रमोट करना। तुसी देख रहे हो कि जियो न्यूज़ की आजकल की रेटिंग आ रही है एज़ कंपेयर टू अदर चैनल्स, ठीक है, कितनी आ रही है। तो उसके बावजूद कुछ ना कुछ तो फिर मैं जिंदा रहने से करना ही है ना। मैं अपनी शर्टां बेचने से कोई झूठ सच तो मैं बोलांगा ना, कुछ तो मैं बेचांगा। फौज ਨੂੰ ਅਗਰ ਅਸੀਂ ਬਦਨਾਮ ਕਰਾਂਗੇ ਤੇ ਕੱਲ ਨੂੰ ਇਹ ਫੌਜ ਦਾ ਅਦਾਰਾ ਕਮਜ਼ੋਰ ਹੋਏਗਾ, ਅਸੀਂ ਕਮਜ਼ੋਰ ਹੋਵਾਂਗੇ। ਅਗਰ ਕੋਈ ਮਸਲਾ ਹੈ ਉਹਨੂੰ ਬਾਈ ਲਾ ਯਾਨੀ ਤੁਸੀਂ ਉਹਨੂੰ ਹੱਲ ਕਰਵਾਓ, ਨਾ ਕਿ ਕੌਮੀ ਅਦਾਰਿਆਂ ਤੇ ਭੌਂਕੋ। ਮਤਲਬ ਬਕਵਾਸ ਕਰਨੀ ਮੈਂ ਕਹਿ ਸਕਦਾ ਤੇ ਇਹ ਚੀਜ਼ਾਂ ਕੰਡੈਮ ਕਰਨੀਆਂ ਚਾਹੀਦੀਆਂ। ਬਿਲਕੁਲ ਜਿਹੜਾ ਵੀ ਕੌਮੀ ਅਦਾਰਿਆਂ ਦੇ ਖਿਲਾਫ ਭੌਂਕੇਗਾ ਉਹਦਾ ਬਿਲਕੁਲ ਬੁਰਾ ਹਾਲ ਹੋਣਾ ਚਾਹੀਦਾ। ਬਿਲਕੁਲ ਠੀਕ ਹੋ ਰਿਹਾ। ਕੌਮੀ ਸਲਾਮਤੀ ਦੇ ਕਿਸੇ ਅਦਾਰੇ ਦੇ ਉੱਤੇ ਕੋਈ ਗੁਫ਼ਤਗੂ ਕਰੇਗਾ ਉਹ ਨਾਕਾਬਲੇ ਮਨਜ਼ੂਰ ਹੈ। फौज की फौज देख के रह गया दारा जो ठीक है तो उसके खिलाफ बोलो फिर नहीं ठीक, मुल्क गया हाथों में चला जाएगा। ਜਿਹੜੇ ਕੌਮੀ ਅਦਾਰੇ ਹੈਗੇ ਉਹਨਾਂ ਦੇ ਖਿਲਾਫ ਬਗੈਰ ਕੋਈ ਸਬੂਤ ਤੇ ਕੋਈ ਗੱਲ ਨਹੀਂ ਕਰਨੀ ਚਾਹੀਦੀ ਹੈਗੀ ਤੇ ਉਹਨਾਂ ਨੂੰ ਬਗੈਰ ਤਹਿਕੀਕ ਤੋਂ ਇੰਨੇ ਮੁਤਬਰ ਸਹਾਫੀ ਹੁੰਦੇ ਵਜ੍ਹਾ ਤੋਂ ਉਹਨਾਂ ਨੂੰ ਪਹਿਲੇ ਤਹਿਕੀਕ ਕਰਨੀ ਚਾਹੀਦੀ, ਫਿਰ ਵੀ ਉਹਨਾਂ ਨੂੰ ਕਿਸੇ ਵੀ ਅਦਾਰੇ ਦੇ ਖਿਲਾਫ ਗੱਲ ਨਹੀਂ ਕਰਨੀ ਚਾਹੀਦੀ।